मैं जी पाकपतन एक छोटा जिहा शहर है जिथे बाबा फरीद की दरगाह है, हाँ। उत्थे मैं पैदा हुई ते फिर जी इब्तदाई तलीम है उत्थे ही हुई। जदों असीं पढ़ रहे सी ते पाकपतन क्योंकि छोटा शहर है तो उत्थे कॉलेज नहीं हैगा सी, ते फिर वो कॉलेज जिहड़ा है उहदे साहिवाल ਹੁੰਦਾ ਸੀ जी। ਉਹਦੇ ਬਾਅਦ ਵਿੱਚ ਜਦੋਂ ਅਸੀਂ ਫਿਰ ਮੇਰਾ ਖਿਆਲ ਹੈ ਪਾਕਪਤਨ ਉਸ ਵੇਲੇ ਤਹਿਸੀਲ ਸੀ ਨਾ? ਤਹਿਸੀਲ ਸਾਹੀਵਾਲ, ਹਾਂਜੀ ਹਾਂ ਜੀ ਜੀ ਹਾਂ। ਤੇ ਫਿਰ ਮੈਂ ਉਸ ਤੋਂ ਬਾਅਦ ਸਾਹੀਵਾਲ ਚਲੀ ਗਈ। ਫਿਰ ਮੇਰਾ ਵਿਆਹ ਹੋ ਗਿਆ। ਸਾਡੇ ਕਿਉਂਕਿ ਖਾਨਦਾਨ ਵਿੱਚ ਇੱਕ ਡਰ ਸੀ ਵੀ ਕੁੜੀਆਂ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਥੋੜ੍ਹੇ ਖੁਸ਼ਕਿਸਮਤ ਹਾਂ। ਮੇਰੀ ਮਾਂ ਜਿਹੜੀ ਹੈ ਖਾਨਦਾਨ ਦੀ ਪਹਿਲੀ ਬੱਚੀ ਜਿਹੜੀ ਸਕੂਲ ਅਤੇ ਉਸ ਤੋਂ ਬਾਅਦ ਕਾਲਜ ਗਈ, ਅਤੇ ਉਹ ਸਾਨੂੰ ਉਹਦਾ ਥੋੜ੍ਹਾ ਜਿਹਾ ਫਾਇਦਾ ਹੋਇਆ ਕਿਉਂਕਿ ਮੇਰੀ ਮਾਂ ਦੀ ਕੋਈ ਹੋਰ ਭੈਣ ਜਾਂ ਕਜ਼ਨਸ ਕੋਈ ਸਕੂਲੇ ਵੀ ਨਹੀਂ ਗਈਆਂ। ਅਤੇ ਲੇਕਿਨ ਇਹ ਕਿ ਉਹ ਇਲਾਕਾ ਜਿਹੜਾ ਹੈ ਕਾਫੀ ਜ਼ਿਆਦਾ ਜੰਗਲੀ ਬੈਲਟ ਹੈ, ਬੈਕਵਰਡ ਕਾਫੀ ਜ਼ਿਆਦਾ ਲੋਕ ਹਨ। ਅਤੇ ਜੋ ਉਹ ਫਿਰ ਇਹ ਜ਼ਿੱਦ ਉਹਨਾਂ ਨੇ ਇੱਕ ਪਾ ਲਈ ਕਿ ਕੁੜੀਆਂ ਨੂੰ ਜੇ ਯੂਨੀਵਰਸਿਟੀ ਕਰ ਦੇਈ ਗਈ ਅਤੇ ਉਹ ਉੱਥੇ ਨੱਸ ਜਾਂਦੀਆਂ। ਹਾਂ ਉੱਥੇ ਕੋਈ ਯਾਰ ਬੇਲੀ ਬਣਦੇ ਨੇ ਅਤੇ ਉਹਨਾਂ ਨਾਲ ਨੱਸ ਜਾਂਦੀਆਂ। ਅਤੇ BA ਤੋਂ ਬਾਅਦ ਬਸ ਜਿਹੜਾ ਹੈ ਵਿਆਹ ਕਰਨਾ। ਅਤੇ ਬਸ ਮੇਰਾ ਵਿਆਹ ਹੋਇਆ ਅਤੇ ਮੈਂ ਵਿਆਹ ਤੋਂ ਬਾਅਦ ਸੋਰੀ ਤੁਹਾਡੀ ਗੱਲ ਕਰੇ ਫਿਰ ਦਰਿਆ ਤੋਂ ਉਰੇ BA ਤੋਂ ਬਾਅਦ ਤੱਕ ਦੀ ਇਜਾਜ਼ਤ ਦਿੰਦੇ ਨੇ, ਪਰਲੀ ਸਾਈਡ 'ਤੇ ਤਾਂ ਬਸ ਇਹ ਇੱਕ 5 ਪੜ੍ਹਾ ਕੇ ਰੋੜਾ ਮਿਟਾ ਦਿਓ। ਹਾਂ ਅਤੇ ਉਹਦੇ ਵਿਆਹ ਤੋਂ ਬਾਅਦ ਫਿਰ ਮੈਂ ਅਮਰੀਕਾ ਚਲੀ ਗਈ। ਠੀਕ ਹਾਂਜੀ। ਅਤੇ ਫਿਰ ਵਾਹਵਾ ਸਾਲ ਉੱਥੇ ਰਹੀ ਅਮਰੀਕਾ 'ਚ। ਉੱਥੇ ਜਾ ਕੇ ਫਿਰ ਥੋੜ੍ਹੀ ਪੜ੍ਹਾਈ ਪੜੂਈ, ਥੋੜ੍ਹਾ ਚੀਜ਼ਾਂ ਨੂੰ ਸਮਝਣ ਦਾ ਮੌਕਾ ਮਿਲਿਆ। ਇੱਕ ਨਵੀਂ ਦੁਨੀਆ ਸੀ। ਕਿਤਾਬਾਂ ਪੜ੍ਹੀਆਂ, ਫਿਲਮਾਂ ਵੇਖੀਆਂ। ਅਗਰ ਅਸੀਂ ਇਹਨੂੰ ਇਸ ਤਰੀਕੇ ਨਾਲ ਦੇਖੀਏ ਕਿ ਤੁਸੀਂ ਇੱਥੋਂ ਇੱਕ ਪਾਕਿਸਤਾਨੀ ਪੰਜਾਬੀ ਸਮਾਜ ਦੇ ਵਿੱਚ ਉੱਠ ਕੇ ਅਮਰੀਕਾ ਚਲੇ ਜਾਂਦੇ, ਹਾਂਜੀ, ਅਤੇ ਕੀ ਐਸਾ ਫਰਕ ਤੁਹਾਨੂੰ ਉੱਥੇ ਦੇਖਣ ਨੂੰ ਮਿਲਿਆ ਜਿਹੜਾ ਇੱਥੋਂ ਅਤੇ ਉੱਥੋਂ ਦੇ ਮੁਆਸ਼ਰੇ ਦੇ ਅੰਦਰ? ਉੱਥੇ ਜ਼ਮੀਨ ਅਤੇ ਅਸਮਾਨ ਦਾ ਫਰਕ ਹੈ ਨਾ। ਉੱਥੇ ਇਵੇਂ ਹੀ ਹੈ ਕਿ ਹੁਣ ਪਾਕਪਤਨ ਦੀ ਜਿਹੜੀ ਕੁੜੀ ਹੈ, ਪਾਕਪਤਨ ਤੁਸੀਂ ਅਮਰੀਕਾ ਚਲੇ ਗਏ, ਨਿਊਯਾਰਕ, ਅਤੇ ਜ਼ਮੀਨ ਅਸਮਾਨ ਦਾ ਫਰਕ ਇਸ ਲਈ ਕਿ ਤੁਸੀਂ ਵੇਖ ਰਹੇ ਹੋ ਕਿ ਔਰਤਾਂ ਜਿਹੜੀਆਂ ਨੇ ਸਵੇਰੇ ਸਵੇਰੇ ਸੜਕਾਂ ਦੇ ਉੱਤੇ ਜਿੰਨੇ ਬੰਦੇ ਨੇ ਉਸ ਤੋਂ ਜ਼ਿਆਦਾ ਔਰਤਾਂ ਨੇ ਟ੍ਰੇਨਾਂ ਦੇ ਅੰਦਰ ਜਾ ਰਹੀਆਂ, ਨੌਕਰੀਆਂ 'ਤੇ, ਕੰਮ ਕਾਰ 'ਤੇ। ਅਤੇ ਸਾਡੇ 'ਤੇ ਪਾਕਪਤਨ ਅਤੇ ਉਹ ਟੋਪੀ ਬੁਰਕਾ ਅਤੇ ਮਸਲਨ ਪਰਦੇ ਤੋਂ ਬਗੈਰ ਔਰਤ ਦਾ। ਸਭ ਤੋਂ ਪਹਿਲੀ ਜਿਹੜੀ ਤਸਵੀਰ ਤੁਹਾਡੇ ਵਾਸਤੇ ਹੈਰਾਨੀ ਵਾਲੀ ਸੀ, ਉਹ ਔਰਤ ਦੀ ਆਜ਼ਾਦੀ ਸੀ। ਹਾਂਜੀ, ਬਿਲਕੁਲ ਬਿਲਕੁਲ ਔਰਤ ਦੀ ਆਜ਼ਾਦੀ। ਅਤੇ ਉਹ ਫਿਰ ਹੌਲੀ ਹੌਲੀ ਸਮਝ ਆਈ ਕਿ ਵੀ ਇਹ ਕਿਉਂਕਿ ਇਹ ਪੜ੍ਹ ਲਿਖ ਕੇ ਆਜ਼ਾਦ ਹੋਏ, ਕਿਉਂਕਿ ਅਦਰਵਾਈਜ਼ ਇੱਥੇ ਤਾਂ ਜਿਹੜਾ ਅਸੀਂ ਜਿੰਨੀ ਇੱਥੇ ਪੜ੍ਹਾਈ ਦਾ ਕੋਈ ਇੰਨਾ ਜ਼ਿਆਦਾ ਅਸਰ ਵੀ ਨਹੀਂ ਹੁੰਦਾ ਕਿਉਂਕਿ ਜਿਹੜਾ ਤੁਹਾਨੂੰ ਪੜ੍ਹਾਉਂਦੇ ਨੇ ਸਕੂਲਾਂ ਕਾਲਜਾਂ 'ਚ ਉਹਦੇ ਨਾਲ ਤੁਹਾਡਾ ਜ਼ਿਹਨ ਨਹੀਂ ਖੁੱਲ੍ਹਦਾ। ਤੁਹਾਨੂੰ ਗਲਤ ਚੀਜ਼ਾਂ ਪੜ੍ਹਾਉਂਦੇ ਨੇ। ਉਹ ਦੁਨੀਆ 'ਚ ਹਰ ਜਗ੍ਹਾ 'ਤੇ ਇਵੇਂ ਹੁੰਦਾ ਹੈ ਕਿ ਰਿਆਸਤ ਦੀ ਆਪਣੀ ਇੱਕ ਤਾਰੀਖ ਹੁੰਦੀ, ਬਾਲਾਂ ਨੂੰ ਉਹ ਹੀ ਪੜ੍ਹਾਉਂਦੇ ਨੇ ਕਿ ਕਿਤੇ ਬੱਚੇ ਜਿਹੜੇ ਮੁਹਿੱਬੇ ਵਤਨ ਰਹਿਣ ਅਤੇ ਕਿਤੇ ਲਾਈਨ ਕ੍ਰਾਸ ਨਾ ਕਰਨ ਅਤੇ ਉਸ ਦਾਇਰੇ ਤੋਂ ਬਾਹਰ ਨਾ ਨਿਕਲਣ। ਅਤੇ ਉਹ ਫਿਰ ਹੈ ਕਿ ਉੱਥੇ ਜਾ ਕੇ ਫਿਰ ਪੜ੍ਹਨ ਪੁੜ੍ਹਨ ਨਾਲ ਅਤੇ ਲੋਕਾਂ ਨੂੰ ਮਿਲਣ ਨਾਲ, ਲੋਕਾਂ ਨਾਲ ਦੋਸਤੀਆਂ ਹੋਈਆਂ। ਹਰ ਮਜ਼ਹਬ ਔਰ ਅਕੀਦੇ ਦੇ ਲੋਕ ਪਹਿਲੀ ਵਾਰੀ ਜ਼ਿੰਦਗੀ 'ਚ ਯਹੂਦੀ ਵੇਖੇ। ਯਹੂਦੀਆਂ ਨਾਲ ਮਿਲੇ ਫਿਰ? ਹਾਂ, ਮੇਰੀਆਂ ਜਿਹੜੀਆਂ ਕਰੀਬੀ ਤਰੀਨ ਜਿਹੜੀਆਂ ਸਹੇਲੀਆਂ ਸਨ 3 ਉੱਥੇ, ਉਹਨਾਂ 'ਚੋਂ ਇੱਕ ਯਹੂਦੀ ਸੀ, ਇੱਕ ਅਫਰੀਕਨ ਅਮੈਰੀਕਨ ਔਰ ਇੱਕ ਹੇਟੀ ਦੀ ਔਰਤ, ਅਤੇ ਇੱਕ ਡਾਕਟਰ ਸੀ, ਇੱਕ ਉਸਤਾਦ ਹੈ ਅਤੇ ਇੱਕ ਬਿਜ਼ਨਸ ਕਰਦੀ। ਅਤੇ ਉਹ ਫਿਰ ਉਹ ਜ਼ਾਹਿਰ ਹੈ ਕਿ ਇੱਕ ਤੁਹਾਡਾ ਉਹ ਸਮਝ ਲਓ ਕਿ ਜਿਹੜੀ ਆਪਾਂ ਮਿਸਾਲ ਨਹੀਂ ਦਿੰਦੇ ਕਿ ਖੂਹ ਦੇ ਡੱਡੂ, ਅਤੇ ਹੁਣ ਖੂਹ ਦਾ ਜਿਹੜਾ ਡੱਡੂ ਹੈ ਉਹ ਨਿਕਲ ਕੇ ਅਤੇ ਉਹਨੂੰ ਤੁਸੀਂ ਸਮੁੰਦਰ ਵਿੱਚ ਛੱਡ ਦਿਓ, ਉਹ ਤਾਂ ਬੌਂਦਲ ਗਿਆ। ਉਹ ਤਾਂ ਬੌਂਦਲ ਗਿਆ ਵੀ ਇਹ ਨਹੀਂ ਥੋੜੇ ਦਿਨਾਂ ਬਾਅਦ, ਕਿਉਂਕਿ ਪਹਿਲੇ ਤੁਹਾਡਾ ਫੈਮਿਲੀ ਬੈਕਗਰਾਉਂਡ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਮਾਂ ਜੀ ਜਿਹੜੇ ਸਨ ਉਹ ਪੜ੍ਹੇ ਹੋਏ ਸਨ ਤੇ ਘਰ ਦਾ ਮਾਹੌਲ ਕੁਝ ਬਿਹਤਰ ਸੀ ਪਹਿਲੇ। ਹਾਂ, ਘਰ 'ਤੇ ਕੋਈ ਸਾਨੂੰ ਸਖਤੀ ਨਹੀਂ ਗਈ। ਮੈਨੂੰ ਇਹ ਯਾਦ ਪੈਂਦਾ ਹੈ ਕਿ ਜਦੋਂ ਅਸੀਂ ਸਕੂਲ 9ਵੀਂ 10ਵੀਂ, ਜਦੋਂ ਤੁਸੀਂ ਥੋੜ੍ਹੀਆਂ ਵੱਡੀਆਂ ਹੋ ਜਾਂਦੀਆਂ ਨੇ ਕੁੜੀਆਂ 9ਵੀਂ 10ਵੀਂ ਜੀ ਅੱਗੇ ਕਾਲਜ ਲੈਵਲ 'ਤੇ ਜਾਂਦੇ ਸੀ, ਅਤੇ
ਤੇ ਸਾਡੇ ਲਈ ਥੋੜੀ ਹੈਰਾਨਗੀ ਦੀ ਗੱਲ ਹੈ ਜਦੋਂ ਕੁੜੀਆਂ ਇਹ ਦੱਸਦੀਆਂ ਸਨ ਸਵੇਰੇ ਸਵੇਰੇ ਅੰਮੀ ਉਠਾ ਦਿੰਦੀ ਨਮਾਜ਼ ਪੜ੍ਹਨ ਵਾਸਤੇ। ਸਾਡੇ ਤੇ ਉਸ ਤਰ੍ਹਾਂ ਦੀ ਸਖਤੀ ਨਹੀਂ ਹੋਈ, ਸਾਨੂੰ ਸਿਰਫ ਇਨਸਾਨੀ ਜਿਹੜੀਆਂ ਵੈਲਿਊਜ਼ ਨੇ ਸਾਨੂੰ ਬੇਬੇ ਨੇ, ਜਿਹੜੀ ਸਾਡੀ ਦਾਦੀ ਸੀ ਬੇਬੇ ਨੇ ਸਿਰਫ ਇਹ ਸਮਝਾਇਆ ਜੰਮਦਿਆਂ ਕਿ ਜੇ ਤੁਹਾਨੂੰ ਗਰਮੀ ਦੇ ਵਿੱਚ ਪਾਣੀ ਦਾ ਇੱਕ ਘੁੱਟ ਕਿਸੇ ਨੇ ਦਿੱਤਾ ਹੈ ਤਾਂ ਉਹਨੂੰ ਜ਼ਿੰਦਗੀ ਭਰ ਨਹੀਂ ਭੁੱਲਣਾ। ਤੇ ਉਹ ਜਿਹੜਾ ਉਦੋਂ ਨਹੀਂ ਸਮਝ ਆਉਂਦੀ ਜਦੋਂ ਤੁਸੀਂ ਛੋਟੇ ਬੱਚੇ ਜੇ ਤੇ ਬੇਬੇ ਕੀ ਸਟੋਰੀਆਂ ਸੁਣਾ ਰਹੀ, ਬੇਬੇ ਆਪਣੀਆਂ ਸਹੇਲੀਆਂ ਦੀਆਂ, ਤੇ ਸਾਡਾ ਥੋੜਾ ਜਿਹਾ ਉਹ ਮਾਹੌਲ ਫਰਕ ਹੋਣ ਦੀ ਵਜ੍ਹਾ ਤੋਂ, ਕਿਉਂਕਿ ਬੇਬੇ ਜਿਹੜੀ ਸਾਡੀ ਦਾਦੀ ਸੀ ਜਦੋਂ ਉਹਦਾ ਇੱਕ ਕਮਰਾ ਉਹਦੇ ਵਿੱਚ 5 ਤਸਵੀਰਾਂ ਹੈਗੀਆਂ ਸਨ ਤੇ ਬੇਬੇ ਹਰ ਜੁਮੇ ਰਾਤ ਨੂੰ ਮਾਲਣ ਸਾਡੇ ਘਰ ਆਉਂਦੀ ਹੈ, ਉਹ ਹਾਰ ਦਿੰਦੀ ਹੈ, ਉਹਨਾਂ ਤਸਵੀਰਾਂ ਦੇ ਉੱਤੇ ਹਾਰ ਪਾ ਕੇ ਅੱਗੇ ਬੇਬੇ ਦੀਵੇ ਬਾਲਦੀ ਹੈ। ਬੇਬੇ ਫੌਤ ਹੋਈ ਤੇ ਉਹਨਾਂ ਦੀ ਉਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੂੰ ਫੋਲਡ ਕਰਕੇ ਜਦੋਂ ਰੱਖਿਆ ਤੇ ਉਦੋਂ ਅਸੀਂ ਵੀ ਛੋਟੇ ਸਾਂ ਤੇ ਇਹ ਬਾਅਦ ਜਦੋਂ ਤਸਵੀਰਾਂ ਉਹ ਸੰਦੂਕ ਬੇਬੇ ਦਾ ਮੈਂ ਖੋਲਿਆ ਤੇ ਉਹਦੇ ਵਿੱਚ ਇੱਕ ਤੇ ਉਹ ਇੰਨਾ ਕੁ ਸਾਰਾ ਡੱਬਾ ਬੇਬੇ ਨੂੰ ਮੈਂ ਉੱਕਾ ਤਾਜ਼ਾ ਕਰਕੇ ਦਿੰਦੀ ਹੈ ਤਾਂ ਬੇਬੇ ਨੇ ਕਿਹਾ ਕਿ ਇਹ ਮੇਰਾ ਹੈ। ਉਹਦੇ ਵਿੱਚ ਕੋਈ ਉਹਨਾਂ ਨੇ ਚਾਂਦੀ ਦੇ ਜ਼ੇਵਰ ਸਨ, ਵਾਵਾ ਭਾਰਾ ਸਾਰਾ ਡੱਬਾ। ਤੇ ਜਿਹੜੀਆਂ ਉਹ ਤਸਵੀਰਾਂ ਨੇ ਉਦੋਂ ਫਿਰ ਉਹ ਆਇਡੈਂਟੀਫਾਈ ਹੋਈਆਂ ਕਿ ਇੱਕ ਉਹ ਤਸਵੀਰ ਹੈਗੀ ਹੈ ਗੁਰੂ ਨਾਨਕ ਦੀ, ਅੱਛਾ, ਇੱਕ ਹਜ਼ਰਤ ਅਲੀ ਦੀ, ਇੱਕ ਜਿਹੜਾ ਉਹ ਇਹ ਜਿਹੜੇ ਨੇ ਖਾਜਾ ਗਰੀਬ ਨਵਾਜ਼ ਜਿਹੜੇ ਖਾਜਾ ਗਰੀਬ ਨਵਾਜ਼ ਨੇ ਇੱਕ ਉਹਨਾਂ ਦੀ ਹੈ, ਇੱਕ ਕੋਈ ਕਰਬਲਾ ਦੀ ਕੋਈ। ਤੇ ਤੁਸੀਂ ਦੇਖੋ ਨਾ ਕਿ ਬੇਬੇ ਇੱਕ ਐਸੀ ਔਰਤ ਜਿਹੜੀ ਜ਼ਿਹਨੀ ਵਸਤ ਇਤਨੀ ਹੈ ਕਿ ਸਾਰੇ ਦਰਨਾਂ ਦੇ ਉਹ ਤਸਵੀਰਾਂ ਜਿਹੜੀਆਂ ਔਰ ਮੈਂ ਇਹ ਹੁਣ ਬੇਬੇ ਉਹ ਅਗਰ ਜੀਂਦੀ ਹੁੰਦੀ ਤੇ ਫਿਰ ਇਹ ਬਣਦਾ ਸਵਾਲ ਕਿ ਬੇਬੇ ਨੂੰ ਕਿਆ ਪਤਾ ਵੀ ਹੈ ਕਿ ਜਿਹੜੀਆਂ ਤਸਵੀਰਾਂ ਦੇ ਉੱਤੇ ਉਹ ਹਾਰ ਚੜਾ ਕੇ ਦੀਵੇ ਬਾਲਦੀ ਹੈ, ਕਿਆ ਉਹਨਾਂ ਨੂੰ ਇਹ ਪਤਾ ਹੈ ਕਿ ਕਿੰਨੀਆਂ ਤਸਵੀਰਾਂ ਨੇ। ਲੇਕਿਨ ਇਹ ਸਾਡੇ ਲਈ ਬੜੀ ਇੰਟਰਸਟਿੰਗ ਗੱਲ ਸੀ ਕਿ ਇਹ ਗੁਰੂ ਨਾਨਕ ਦੀ ਇਹ ਫੋਟੋ ਲੱਗੀ ਹੈ। ਇੱਕ ਹੈ ਜਿਹੜੀ ਉਹ ਪਹਿਲੇ ਉਹਨਾਂ ਦੇ ਹੱਥ ਦੇ ਉੱਤੇ ਇੰਜ ਬਣਿਆ ਹੁੰਦਾ ਸੀ ਕਿ ਉਹਨੂੰ ਕਹਿੰਦੇ ਸਾਈਂ ਬਾਬਾ। ਇਹ ਤਾਂ ਸਾਨੂੰ ਪਤਾ ਵੀ ਨਹੀਂ ਵੀ ਕੌਣ ਹੈ, ਤੇ ਮੈਂ ਬਾਅਦ ਵਿੱਚ ਇੰਡੀਆ 'ਚ ਗਈ ਤੇ ਪਤਾ ਲੱਗਿਆ ਕਿ ਸਾਈਂ ਬਾਬਾ। ਤੇ ਉਹ ਬੇਬੇ ਦੀਆਂ ਉਹ 5 ਤਸਵੀਰਾਂ, ਪੰਜੋ ਡਿਫਰੈਂਟ ਮਜ਼ਾਹਿਬ ਦੇ ਲੋਕ ਜਿਨ੍ਹਾਂ ਤੇ ਉਹ ਹਰ ਜੁਮੇ ਰਾਤ ਨੂੰ ਔਰ ਰੋਜ਼ ਉਹਨਾਂ ਨੇ ਸਵੇਰੇ ਅਜ਼ਾਨਾਂ ਵੇਲੇ ਉੱਠ ਕੇ ਜਾਣਾ ਬਾਬਾ ਫਰੀਦ ਦੀ ਦਰਗਾਹ ਤੇ, ਉੱਥੇ ਉਹਨਾਂ ਨੇ ਨਮਾਜ਼ ਪੜ੍ਹਨੀ। ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੈ ਨਾ ਜਿਹੜੀ ਮੈਂ ਕਹਿ ਰਹੀ ਹਾਂ ਕਿ ਬਾਲਾਂ ਨੂੰ ਉਦੋਂ ਸਮਝ ਨਹੀਂ ਆਉਂਦੀ ਕਿ ਤੁਸੀਂ ਬਚਪਨ ਤੋਂ ਲੈ ਕੇ ਕੋਈ ਇੱਕ ਐਸੀ ਨੈਗੇਟਿਵ ਸਟੋਰੀ ਨਹੀਂ ਸੁਣੀ ਬੇਬੇ ਦੇ ਕੋਲੋਂ ਜਿਹੜੀ ਕੋਈ ਹਿੰਦੂਆਂ ਦੇ ਖਿਲਾਫ ਹੋਏ ਜਾਂ ਸਿੱਖਾਂ ਦੇ ਖਿਲਾਫ ਹੋਏ। ਈਵਨ ਮੇਰੀ ਮਾਂ ਜਿਹੜੀ ਹੈ ਉਹਨਾਂ ਨੇ ਦੱਸਣਾ ਕਿ ਬਾਜ਼ਾਰ ਵਿੱਚ ਜਿਹੜੀ ਹੈ ਦੁੱਧ ਵਾਲੀ ਦੁਕਾਨ ਵੀ ਫਲਾਣੇ ਦੀ, ਮਸਲਨ ਆਪਣੀਆਂ ਕਲਾਸ ਫੈਲੋਜ਼ ਦੇ ਨਾਂ ਉਹਨਾਂ ਨੂੰ ਪਤਾ ਨਹੀਂ, ਫਲਾਣੀ ਕੌਰ ਹੈ ਤੇ ਉਹ ਸਾਰਾ ਤੇ ਸਾਡਾ ਜਿਹੜਾ ਪੈਦਾਇਸ਼ੀ ਜਿਹੜਾ ਘਰ ਸੀ ਵੱਡਾ ਇੱਕ ਘਰ ਹੈਗਾ, ਬਾਅਦ ਵਿੱਚ ਫਿਰ ਉਹ ਮੰਡੀਂਦੇ ਗਏ ਤੇ ਉਹ ਸਾਰੀਆਂ ਉਹਨਾਂ ਦੀਆਂ, ਤੇ ਘਰ ਦਾ ਜਿਹੜਾ ਨਾਲ ਦਾ ਘਰ ਹੈ ਉਹ ਹਿੰਦੂਆਂ ਦਾ ਘਰ ਹੈ ਤੇ ਵਿੱਚ ਇੱਕ ਬਾਰੀ ਆਈ। ਸਹੀ ਹੈ। ਹਾਂ, ਤੇ ਬੇਬੇ ਸਾਨੂੰ ਇਹ ਵੀ ਦੱਸਦੀ ਹੈ ਕਿ ਜਿਹੜੀਆਂ ਕੁੰਨੀਆਂ ਉਧਰ ਸਾਡੇ ਇਲਾਕੇ 'ਚ ਕੁੰਨੀ ਕਹਿੰਦੇ ਨੇ ਮਿੱਟੀ ਦੀ ਜਿਹੜੀ ਆਂਡੀ ਹੁੰਦੀ, ਤੇ ਜਿਹੜੀਆਂ 2 ਵੱਖਰੀਆਂ ਕੁੰਨੀਆਂ ਨੇ ਉਹਨਾਂ ਸਿਰਫ ਅਸੀਂ ਦਾਲ ਤੇ ਸਬਜ਼ੀ ਪਕਾਉਂਦੇ ਆ ਕਿਉਂਕਿ ਉਹ ਕਦੀ ਉਹ ਬਾਲ ਸਕੂਲੋਂ ਆਏ ਨੇ ਉਹਦੇ ਕੋਈ ਹੋਰ ਦਾਲ ਪੱਕੀ ਉਹਨਾਂ ਨੂੰ ਇੱਦਾਂ ਪਸੰਦ ਆ ਗਈ ਤੇ ਉਹਨਾਂ ਨੇ ਮਸਨ ਇਸ ਲੈਵਲ ਦਾ ਉਹਨਾਂ ਦਾ ਤਾਲੁਕ ਆਪਸ ਵਿੱਚ। ਤੇ ਮੇਰਾ ਖਿਆਲ ਹੈ ਕਿ ਉਸ ਜਿਹੜੀ ਉਹ ਬਚਪਨ ਦੀ ਜਿਹੜੀਆਂ ਉਹਨਾਂ ਦਾ ਤਾਲੁਕ ਹੈ ਉਹਦੇ ਵੀ ਇਨਸਾਨ ਦੇ ਸਾਡੀ ਫੈਮਿਲੀ ਤੇ ਵਨ-ਪਵੰਨੇ ਮੌਲਵੀਆਂ ਦਾ ਤੇ ਵਨ-ਪਵੰਨੇ ਜਿਹੜੇ ਨਜ਼ਰੀਆਤ ਦਿੱਤੇ ਗਏ ਪਾਰਟੀਸ਼ਨ ਤੋਂ ਬਾਅਦ ਉਸ ਅਸਰ ਤੋਂ ਮਹਿਫੂਜ਼ ਰਹੀ। ਇਸ ਲਈ ਤੁਹਾਡੇ ਇਨਸਾਨੀਅਤ ਪ੍ਰਸਤ ਜਿਹੜਾ ਸੀ ਉਹ ਖਾਨਦਾਨ ਉਹ ਚੱਲਿਆ ਆਉਂਦਾ ਸੀ, ਸੋ ਰਵਾਇਤ ਅੱਗੇ ਚੱਲਦੀ ਰਹੀ।